ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਤੜਕੇ ਬਹੁਤ ਵੱਡਾ ਭੁਚਾਲ ਆਇਆ। ਫੋਰਨਡੇਲ ਏਰੀਆ ਜਿਹੜਾ ਆ ਹੰਬਲਟ ਕਾਉਂਟੀ ਦੇ ਵਿੱਚ ਉੱਥੇ 6.4 ਮੈਗਨੀਚਿਊਡ ਦਾ ਭੁਚਾਲ ਆਇਆ, ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਘਰਾਂ ਨੂੰ ਗੈਸ ਦੀਆਂ ਪਾਈਪਾਂ ਲੀਕ ਹੋ ਗਈਆਂ, ਇੱਕ ਬ੍ਰਿਜ ਨੂੰ ਬੰਦ ਕੀਤਾ ਗਿਆ ਹੈਗਾ। ਪੰਜਾਬੀ ਕਮਿਊਨਿਟੀ ਬਹੁਤ ਘੱਟ ਇਸ ਏਰੀਏ 'ਚ ਰਹਿੰਦੀ ਆ, ਪਰ ਫਿਰ ਵੀ ਕੋਈ ਨਾ ਕੋਈ ਕਿਸੇ ਦਾ ਸਟੋਰ, ਕਈਆਂ ਦੇ ਹੈਗੇ ਗੈਸ ਸਟੇਸ਼ਨ ਹੈਗੇ ਆ। ਤੇ ਜੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਅਪਡੇਟ ਵੀ ਹੋਈ, ਜ਼ਰੂਰ ਉਸ ਏਰੀਏ 'ਚ ਰਹਿੰਦੇ ਆ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਜ਼ਰੂਰ ਦੱਸਿਓ। ਸੋ 2:34 ਦੇ ਉੱਤੇ ਫਰਨਡੇਲ ਏਰੀਆ ਆ, ਉੱਥੇ 6.4 ਮੈਗਨੀਚਿਊਡ ਦਾ ਭੁਚਾਲ ਅੱਜ ਸਵੇਰੇ ਆਇਆ। ਇਹ ਜਿਹੜਾ ਏਰੀਆ ਆ ਸੈਨ ਫਰਾਂਸਿਸਕੋ ਤੋਂ 210 ਮੀਲ ਨਾਰਥ ਵੈਸਟ ਆ ਤੇ ਕਲੋਜ਼ ਟੂ ਪੈਸੀਫਿਕ ਕੋਸਟ ਹੈਗਾ ਆ। ਕਿਉਂਕਿ ਭੁਚਾਲ ਵੱਡਾ ਸੀ, ਜਿਹਦੇ ਨਾਲ ਸੜਕਾਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੜਕਾਂ ਦਾ ਘਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ। ਕਾਉਂਟੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜੀ ਹੰਬਲ ਕਾਉਂਟੀ ਆ, ਉਹਨਾਂ ਨੇ ਇਹ ਕਿਹਾ ਆ ਵੀ ਇਸ ਤੋਂ ਬਾਅਦ ਆਫਟਰ ਸ਼ੌਕ ਕਾਫੀ ਆਉਣਗੇ ਤੇ ਤੁਸੀਂ ਆਪਣੀਆਂ ਗੈਸ ਤੇ ਵਾਟਰ ਲਾਈਨਸ ਨੂੰ ਪੂਰੀ ਤਰ੍ਹਾਂ ਚੈੱਕ ਕਰ ਲਓ, ਕਿਸੇ ਤਰ੍ਹਾਂ ਦੀ ਲੀਕ ਨਾ ਹੁੰਦੀ ਹੋਵੇ। ਇੱਕ ਬ੍ਰਿਜ ਹੈਗਾ ਫਨਡੇਲ ਏਰੀਏ ਦੇ ਵਿੱਚ ਕਾਫੀ ਵੱਡਾ, ਤੇ ਉਸ ਨੂੰ ਵੀ ਸ਼ਟ ਡਾਊਨ ਕਰ ਦਿੱਤਾ ਗਿਆ ਹੈ। ਇਹ ਉੱਥੇ ਦਾ ਲੋਕਲ ਇੱਕ KRCR TV ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਕਈ ਜਗ੍ਹਾ ਦੇ ਉੱਤੇ ਗੈਸ ਦੀ ਲੀਕ ਹੋਈ ਆ। 70,000 ਤੋਂ ਵੱਧ ਜਿਹੜੇ ਕਸਟਮਰਸ ਆ ਉਹ ਇਸ ਟਾਈਮ ਬਿਨਾਂ ਬਿਜਲੀ ਤੋਂ ਆ। ਹੰਬਲ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਇਹ ਜਾਰੀ ਕੀਤਾ ਗਿਆ ਵੀ ਹਜੇ ਤੱਕ ਕੋਈ ਸੁਨਾਮੀ ਦਾ ਕੋਈ ਖਤਰਾ ਨਹੀਂ ਹੈਗਾ, ਹਾਲਾਂਕਿ ਇਹ ਉਸ ਏਰੀਏ ਵੱਲ ਚਲੇ ਜਾਂਦਾ ਸਮੁੰਦਰ ਦੇ ਲਾਗੇ। ਜੀ। ਕੈਰੋਲਿਨ ਟੀਟੋਸ ਇੱਕ ਰੈਜ਼ੀਡੈਂਟ ਫਰਨਡੇਲ ਦੇ ਆ, ਉਹਨਾਂ ਨੇ ਟਵੀਟ ਕੀਤਾ ਵੀ ਸਾਡਾ ਤੜਕੇ ਸਾਰਾ ਕੁਝ ਫਰਨੀਚਰ, ਡਿਸ਼ਜ਼ ਸਾਰਾ ਕੁਝ ਉਲਟ ਕੇ ਡਿੱਗ ਗਿਆ ਤੇ ਸਾਡਾ ਘਰ 140 ਸਾਲ ਪੁਰਾਣਾ ਵਿਕਟੋਰੀਅਨ ਆ ਤੇ ਉਹ ਇੰਨਾ ਬੁਰੀ ਤਰ੍ਹਾਂ ਹਿੱਲ ਰਿਹਾ ਸੀ ਤੇ ਅਸੀਂ ਜਿਹੜੇ ਆ ਵੀ ਆਪਣੇ ਬੈੱਡ ਤੋਂ ਉਤਰ ਕੇ ਭੱਜੇ ਬਾਹਰ ਨੂੰ। ਸੋ ਇਹ ਅਰਥਕੁਏਕ ਉਸ ਟਾਈਮ ਆਇਆ ਤੇ ਜਦੋਂ 3.6 ਮੈਗਨੀਚਿਊਡ ਦਾ ਅਰਥਕੁਏਕ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ ਸੈਚਰਡੇ ਸਵੇਰੇ ਆਇਆ ਸੀਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, 6.4 ਕਾਫੀ ਜਿਹੜੀ ਤੀਬਰਤਾ ਇਸ ਦੀ ਸਟਰੋਂਗ ਹੁੰਦੀ ਆ। ਸੜਕਾਂ ਟੁੱਟੀਆਂ, ਜਿੱਦਾਂ ਤੁਸੀਂ ਦੱਸਿਆ ਵੀ ਕਈ ਲੋਕਾਂ ਦੀ ਗੈਸ ਚਲੇ ਗਈ। 70,000 ਤੋਂ ਵੱਧ ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਗੈਰ। ਆਪਣੇ ਨਾਲ ਲੇਕ ਕਾਉਂਟੀ ਤੋਂ ਗੁਰਸਿਮਰਨ ਸਿੰਘ ਜਿਹੜੇ ਜੁੜੇ ਨੇ, ਉਹ ਵੀ ਜਿਹੜਾ ਇਹਦਾ ਐਪੀ ਸੈਂਟਰ ਉਸ ਤੋਂ ਹੈ ਤਾਂ ਥੋੜਾ ਦੂਰ, ਪਰ ਉਹ ਉਧਰ ਨਰਦਰਨ ਕੈਲੀਫੋਰਨੀਆ ਦੇ ਵਿੱਚ ਆਪਣੇ ਨਾਲ ਉੱਥੇ ਉਹ ਰਹਿੰਦੇ ਨੇ। ਸੋ ਉਹਨਾਂ ਤੋਂ ਕੁਝ ਜਾਣਕਾਰੀ ਲੈਣ ਦੀ ਆਪਾਂ ਹਾਸਲ ਕਰਦੇ ਹਾਂ। ਗੁਰਸਿਮਰਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੋਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ, ਮੈਨੂੰ ਔਨ 에ਅਰ ਲੈ ਕੇ ਆਉਣ ਵਾਸਤੇ। ਤੇ ਜੀ ਦੱਸੋ। ਸੋ ਗੁਰਸਿਮਰਨ ਸਿੰਘ ਜੀ, ਤਕਰੀਬਨ ਸਾਰੇ ਜਾਣੇ ਉਸ ਟਾਈਮ ਸੁੱਤੇ ਹੁੰਦੇ ਆ। ਕੀ ਲੇਕ ਕਾਉਂਟੀ ਦੇ ਵਿੱਚ ਵੀ ਤੁਹਾਨੂੰ ਉੱਥੇ ਇਹ ਜਿਹੜੇ ਝਟਕੇ ਮਹਿਸੂਸ ਹੋਏ, ਫੀਲ ਹੋਇਆ ਉਦੋਂ ਉਸ ਟਾਈਮ? ਜੇ 2:30-3 ਵਜੇ ਦਾ ਟਾਈਮ ਸੀਗਾ, ਵੈਸੇ ਮੈਨੂੰ ਪਰਸਨਲੀ ਤਾਂ ਨਹੀਂ ਫੀਲ ਹੋਇਆ। ਮੈਂ ਤਾਂ ਉਦੋਂ ਉੱਠਿਆ ਜਦੋਂ ਐਪਲੀਕੇਸ਼ਨ ਨੇ ਦੱਸਿਆ ਫੋਨ ਤੇ ਵੀ ਭੁਚਾਲ ਆ ਰਿਹਾ। ਓਕੇ, ਠੀਕ ਹੈ। ਤੇ ਜਦੋਂ ਦੇਖਿਆ ਐਪਲੀਕੇਸ਼ਨ ਤੇ ਵੀ ਕੁਝ ਹੋ ਰਿਹਾ ਹੈਗਾ, ਫਿਰ ਥੋੜਾ ਜਿਹਾ ਮਾਈਂਡ ਬਦਲ ਜਾਂਦਾ ਨਾ ਵੀ ਹੁਣ ਕੀ ਕਰੀਏ ਕੀ ਨਹੀਂ ਕਰੀਏ। ਪਰ ਜਦੋਂ ਬੈਠੇ ਰਹੇ ਤੇ ਸਾਨੂੰ ਕੁਝ ਨਹੀਂ ਫੀਲ ਹੋਇਆ। ਫਿਰ ਮੈਂ ਆਨਲਾਈਨ ਦੇਖਿਆ ਵੀ ਕਿੱਥੇ ਕੀ ਹੋ ਰਿਹਾ ਤੇ ਉਦੋਂ ਫਿਰ ਪਤਾ ਲੱਗਿਆ ਵੀ ਭੁਚਾਲ ਆ ਰਿਹਾ ਇੱਧਰ ਫਰਨਡੇਲ ਵੱਲ। ਸੋ ਗੁਰਸਿਮਰਨ ਸਿੰਘ ਜੀ, ਜੇ ਤੁਸੀਂ ਦੱਸੋ ਵੀ ਇਹ ਕਿਹੜੀ ਐਪ ਆ, ਇਹਨੇ ਕੀ ਅਗਾਊਂ ਸੂਚਨਾ ਦਿੱਤੀ ਸੀ ਜਾਂ ਬਾਅਦ ਦੇ ਵਿੱਚ ਪਤਾ ਲੱਗਾ? ਐਪ ਕੈਲੀਫੋਰਨੀਆ ਵੱਲੋਂ ਤਿਆਰ ਕੀਤੀ ਗਈ ਆ ਤੇ ਕੁਝ ਸੈਕਿੰਡ ਪਹਿਲਾਂ ਹੀ ਇਹ ਇਨਫੋਰਮੇਸ਼ਨ ਆ ਜਾਂਦੀ, ਰਾਈਟ? ਹਾਂਜੀ, ਕਈ ਲੋਕ ਦੱਸ ਰਹੇ ਸੀਗੇ ਵੀ ਜਿਹੜੇ ਖਾਸ ਬੇਰੀਏ 'ਚ ਰਹਿੰਦੇ ਆ, ਸੈਨ ਹੋਜ਼ੇ, ਸੈਨ ਫਰਾਂਸਿਸਕੋ 'ਚ ਰਹਿੰਦੇ ਆ, ਐਪ ਦਾ ਨਾਮ ਹੈਗਾ ਮਾਈਕਵੇਕ ਨਾ। ਤੇ ਉਹ ਕਹਿੰਦੇ ਵੀ ਸਾਨੂੰ 1-1.5 ਮਿੰਟ ਪਹਿਲਾਂ ਦੱਸਤਾ ਸੀਗਾ ਕੁਏਕ ਤੋਂ ਹੀ। ਸੋ ਕਾਫੀ ਉਹਦੇ ਵਿੱਚ ਵੀ ਉਤਾਵਲੀ ਸੀਗੀ ਵੀ ਵਾਰਨਿੰਗ ਆਈ ਹੈ, ਪਰ ਐਟਲੀਸਟ ਏਰੀਆ 'ਚ ਤਾਂ ਕੁਝ ਹੋਇਆ ਵੀ ਨਹੀਂ ਤੇ ਲੋਕਾਂ ਨੂੰ 1:30 ਵਜੇ 2:30 ਵਜੇ ਉੱਠਣਾ ਪਿਆ। ਪਰ ਫਿਰ ਵੀ ਬਹੁਤ ਵਧੀਆ ਇੱਕ ਸਹੂਲਤ ਹੈਗੀ ਆ ਵੀ ਜਿਨ੍ਹਾਂ ਨੇ ਡਾਊਨਲੋਡ ਕੀਤੀ ਹੋਈ ਹੈ ਵੀ 1-1.5 ਮਿੰਟ ਦਾ ਕਾਫੀ ਫਰਕ ਹੁੰਦਾ ਹੈਗਾ ਵੀ ਬੰਦਾ ਕੁਝ ਨਾ ਕੁਝ ਇੰਤਜ਼ਾਮ ਕਰ ਸਕਦਾ ਹੈ ਆਪਣੀ ਸੇਫਟੀ ਵਾਸਤੇ। ਸੁਰੱਖਿਅਤ ਥਾਂ ਤੇ ਜਿਹੜਾ ਬੰਦਾ ਪਹੁੰਚ ਸਕਦਾ। ਲੱਕਲੀ ਜਿੱਦਾਂ ਚਲੋ ਤੜਕੇ ਸੀ, ਸੁੱਤੇ ਲੋਕ, ਟ੍ਰੈਫਿਕ ਨਹੀਂ ਹੁੰਦਾ। ਹੁਣ ਤੁਸੀਂ ਸੋਚੋ ਵੀ ਜੇ ਕਿਤੇ ਏਰੀਏ 'ਚ ਇਦਾਂ ਦੀ ਮੈਗਨੀਚਿਊਡ ਦਾ ਆਵੇ, ਰੱਬ ਨਾ ਕਰੇ, ਤੇ ਤੁਸੀਂ ਕਾਰਾਂ 'ਚ ਤੇਜ਼ ਜਾਂਦੇ ਹੋਵੇ, ਤੁਹਾਨੂੰ ਪਤਾ ਲੱਗ ਜਾਂਦਾ, ਬੰਦਾ ਸਾਈਡ ਤੇ ਲਾ ਲੈਂਦਾ ਕਾਰ, ਜਾਂ
ਉੱਪਰ ਆ, ਸੈਕੰਡ ਸਟੋਰੀ ਤੇ ਆ, ਥੱਲੇ ਉਤਰਿਆਂ ਦਾ। ਸੋ ਕਾਫੀ ਸਮਾਂ ਆ, 1 ਤੋਂ ਲੈ ਕੇ 1.5 ਮਿੰਟ ਤੱਕ। ਪਰ ਇਹ ਸਭ ਤੋਂ ਖਤਰਨਾਕ ਟਾਈਮ ਸੀਗਾ ਜਿਸ ਟਾਈਮ ਦੇ ਉੱਤੇ ਭੁਚਾਲ ਹੋਇਆ। ਸੁੱਤੇ ਪਏ ਆ, ਕੋਈ ਬਹੁਤ ਜ਼ਿਆਦਾ ਹਾਈ ਮੈਗਨੀਚਿਊਡ ਦਾ ਹੋਵੇ, ਸਭ ਕੁਝ ਉੱਤੇ ਡਿੱਗ ਜੇ, ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਅੱਧੇ ਸੁੱਤੇ ਤਾਂ ਸਰੀਰ ਵੀ ਕੰਮ ਨਹੀਂ ਕਰਦਾ ਨਾ, ਵੀ ਕਿੱਧਰ ਨੂੰ ਜਾਣਾ, ਨਾ ਬ੍ਰੇਨ ਨੂੰ ਜਿਹੜਾ ਪਤਾ ਲੱਗਦਾ ਆ। ਤੇ ਅਜੇ ਆਈ ਗੈਸ ਅਜੇ ਸਾਰੇ ਜਾਣੇ ਉੱਠ ਰਹੇ ਆ, ਦੇਖ ਰਹੇ ਆ। ਸੋ ਜੇ ਘੱਟ ਝਟਕੇ ਆ, ਸੋ ਹੋਪਫੁਲੀ ਜਿਹੜੇ ਬਿਜ਼ਨੈਸਿਸ ਵਗੈਰਾ ਜਿਹੜੇ ਉਹਨਾਂ ਦਾ ਵੀ ਬਚਾ ਰਿਹਾ ਹੋਊਗਾ ਉੱਥੇ। ਹਾਂਜੀ। ਤੇ ਇੱਕ ਹੋਰ ਮੈਂ ਜਿਹੜੀ ਖਬਰ ਪੜ੍ਹੀ ਸੀ, ਡਾਇਰੈਕਟ ਰਿਪੋਰਟ ਸੀ ਕਿ ਉੱਥੇ ਦੇ ਵਾਸੀਆਂ ਦੀ ਵੀ ਜਿਵੇਂ 1989 ਚ ਆਇਆ ਸੀਗਾ ਓਕਲੈਂਡ ਚ ਅਰਥਕੁਏਕ, ਉਦੋਂ ਧਰਤੀ ਏਦਾਂ ਹਿੱਲੀ ਸੀਗੀ ਵੀ ਵੇਵ ਸੀਗੀਆਂ, ਇਹ ਝਟਕੇ ਨਹੀਂ ਸੀਗੇ, ਵੇਵ ਸੀਗੀਆਂ ਨਾ, ਜਿੱਦਾਂ ਸਮੁੰਦਰ ਚ ਛੱਲਾਂ ਹੁੰਦੀਆਂ ਨੇ, ਓਦਾਂ ਹੀ ਉਹ ਕਹਿੰਦੇ ਸੀ ਓਦਾਂ ਹੀ ਰੋਡ ਦੇ ਵਿੱਚ ਛੱਲਾਂ ਚੱਲ ਰਹੀ ਸੀ। ਬਹੁਤ ਅਜੀਬ ਲੱਗਿਆ ਵੀ ਇਹ ਹੋ ਕੇ ਤਾਂ ਸਕਦਾ। ਤੇ ਕਹਿੰਦੇ ਉਸੇ ਤਰੀਕੇ ਦਾ ਭੁਚਾਲ ਸੀਗਾ ਇਹ, ਵੀ ਰੋਡ ਦੇ ਵਿੱਚ ਛੱਲਾਂ ਨਜ਼ਰ ਆਈਆਂ ਜਿਹਦਾ ਪਾਣੀ ਛਲਕਦਾ ਹੁੰਦਾ। ਆਪਾਂ ਰੀਸੈਂਟਲੀ ਹਰਜੋਤ ਸਿੰਘ ਜੀ, ਗੁਰਸਿਮਰਨ ਸਿੰਘ ਜੀ, ਆਪਾਂ ਦੇਖਿਆ ਵੀ ਬੇ ਏਰੀਏ ਦੇ ਵਿੱਚ ਜਿਹੜਾ ਅਲਮ ਰੌਕ ਵਾਲਾ ਪਾਰਕ ਆ, ਉੱਤੇ ਜਿਹੜੀਆਂ ਪਹਾੜੀਆਂ, ਉੱਥੇ ਛੋਟੇ ਛੋਟੇ ਭੁਚਾਲ, ਕੋਈ 2 ਦਾ, ਕੋਈ 3 ਦਾ, ਕਿਤੇ ਕਿਸੇ ਵਾਰੀ 4 ਦਾ ਵੀ ਜਿਹੜਾ ਉਹ ਆਉਂਦਾ ਰਿਹਾ ਆ। ਸੋ ਏਦਾਂ ਲੱਗ ਰਿਹਾ ਵੀ ਬਿਲਡਅਪ ਹੋ ਰਿਹਾ ਹੈ ਕੁਛ ਤਗੜੇ ਜਿਹੜੇ ਆ ਉਸ ਦੇ ਲਈ। ਸੋ ਜਿਹੜੇ ਭਾਈ ਟੈਕਟੋਨਿਕ ਪਲੇਟਸ ਜਿੱਥੇ 2 ਆਪਸ 'ਚ ਮਿਲਦੀਆਂ, ਉਹਦੇ ਉਸ ਫਾਲਟ ਲਾਈਨਸ ਦੇ ਉੱਤੇ ਨਜ਼ਦੀਕ ਰਹਿੰਦੇ ਆ, ਉਹ ਭਾਈ ਬਹੁਤ ਜ਼ਿਆਦਾ ਧਿਆਨ ਰੱਖਣ। ਆਪਣੇ ਇਵੈਕੂਏਸ਼ਨ ਪਲਾਨਸ, ਕਿੱਥੋਂ ਨਿਕਲਣਾ ਆ ਜੇ ਰੱਬ ਨਾ ਕਰੇ ਵੱਡਾ ਭੁਚਾਲ ਆ ਜਾਣਾ, ਕਿਹੜੇ ਇੱਕ ਸਮਾਨ ਬੈਗ ਤਿਆਰ ਹੋਵੇ ਜਿਸ 'ਚ ਤੁਹਾਡਾ ਦਵਾਈ ਵੀ ਹੋਵੇ, ਉਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ ਹੋਣੀਆਂ ਚਾਹੀਦੀਆਂ ਵੀ ਇਸ ਦੇ ਵਿੱਚ ਜਿਹੜਾ ਉਹ ਬਚ ਸਕੇ। ਤੇ ਗੁਰਸਿਮਰਨ ਸਿੰਘ, ਤੁਸੀਂ ਐਪ ਦਾ ਨਾਮ ਦੱਸ ਸਕਦੇ ਵੀ ਕੀ ਐਪ ਦਾ ਜਿਹੜਾ ਉਹ ਨਾਂ ਹੈਗਾ ਜਿਹੜੀ ਤੁਸੀਂ ਉਹ ਡਾਊਨਲੋਡ ਕਰਕੇ ਰੱਖੀ ਆ? ਹਾਂਜੀ, ਉਹਦਾ ਨਾਮ ਹੈਗਾ ਮਾਈਕੁਏਕ, MYQUAKE। ਸੋ ਇਹ ਸਿਰਫ ਕੈਲੀਫੋਰਨੀਆ ਵਾਲਿਆਂ ਦੇ ਵੱਲੋਂ ਹੀ ਆ, ਜਿਹੜੇ ਸਿਰਫ ਕੈਲੀਫੋਰਨੀਆ ਦੇ ਵਿੱਚ ਆਉਂਦੇ ਆ, ਜਾਂ ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜੇ ਹਨ ਉਹਨਾਂ ਨੂੰ ਵੀ ਪਤਾ ਲੱਗਦਾ ਹੈ? ਇਹਦਾ ਮੈਨੂੰ ਪੱਕਾ ਸ਼ੋਰ ਨਹੀਂ ਹੈਗਾ, ਪਰ ਇਹਨੂੰ ਕੈਲੀਫੋਰਨੀਆ ਦੇ ਵਿੱਚ ਲਾਗੂ ਹੈਗੀ ਆ। ਠੀਕ ਹੈ, ਚਲੋ ਥੈਂਕ ਯੂ ਗੁਰਸਿਮਰਨ ਸਿੰਘ, ਜਾਣਕਾਰੀ ਦੇਣ ਦੇ ਲਈ ਬੜੀ ਮਿਹਰਬਾਨੀ, ਸ਼ੁਕਰੀਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਅਪਡੇਟ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦਾ ਇੱਕ ਸ਼ਹਿਰ ਕਹਿੰਦੇ ਟੋਟਲ ਮੈਸ ਆ ਇਸ ਟਾਈਮ ਦੇ ਉੱਤੇ। ਸੋ ਖਬਰ ਆਪਾਂ ਹਾਲਾਂਕਿ ਸਾਡੇ ਸਟੂਡੀਓਜ਼ ਤੋਂ ਬਹੁਤ ਦੂਰ ਆ, ਪਰ ਆਪਣੇ ਸਟੇਟ 'ਚ ਆ, ਸ਼ੇਅਰ ਇਸ ਕਰਕੇ ਕਰਦੇ ਆ ਵੀ ਜਦੋਂ ਆਪਣੇ ਨੀਅਰ ਐਂਡ ਡੀਅਰ ਵਨਸ ਜਿਹੜੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ, ਚਾਹੇ ਉਹ ਕੈਨੇਡਾ 'ਚ ਆ, ਇੰਡੀਆ 'ਚ ਆ, ਸੋ ਉਹ ਸੋਚਦੇ ਆ ਵੀ ਜਦੋਂ ਭੁਚਾਲ ਦੀ ਖਬਰਾਂ ਦੀ ਵੀ ਕੈਲੀਫੋਰਨੀਆ 'ਚ ਆਇਆ ਵੀ ਆਪਾਂ ਵੀ ਉੱਥੇ ਹੀ ਰਹਿੰਦੇ ਆ। ਸੋ ਉਹਨਾਂ ਨੂੰ ਫਿਕਰ ਹੋ ਜਾਂਦਾ ਵੀ ਯਾਰ ਸਾਡੇ ਰਿਸ਼ਤੇਦਾਰ ਰਹਿੰਦੇ ਵੀ ਕਿਤੇ ਨੁਕਸਾਨ ਤਾਂ ਨਹੀਂ ਹੋਇਆ। ਸੋ ਇਹ ਫਿਰ ਇੱਕ ਵਾਰ ਦੱਸਦੇ ਜਾਈਏ, ਜਿਹੜੇ ਏਰੀਏ 'ਚ ਆਇਆ ਉੱਧਰ ਪੰਜਾਬੀ ਬਹੁਤ ਘੱਟ, ਮੈਨੂੰ ਲੱਗਦਾ ਕੋਈ 1 2 4 5 ਰਹਿੰਦੇ ਹੋਊਗੇ, ਪਰ ਨੁਕਸਾਨ ਕਾਫੀ ਹੋਇਆ ਹੈਗਾ। ਇੱਕ ਕੈਲੀਫੋਰਨੀਆ ਦਾ ਸ਼ਹਿਰ ਤਾਂ ਕਹਿੰਦੇ ਪੂਰਾ ਮੈਸਅਪ ਹੋ ਗਿਆ, 6.4 ਮੈਗਨੀਚਿਊਡ ਦਾ ਜਦੋਂ ਅਰਥਕੁਏਕ ਆਇਆ, ਸਿਟੀ ਆਫ ਰਿਓਡੈਲ, ਤੇ ਸਾਰੀ ਉਹਨਾਂ ਦੀ ਮੇਜਰ ਵਾਟਰ ਮੇਨ ਹੈਗੀ ਆ ਉਹ ਟੁੱਟ ਗਈ ਹੈਗੀ ਆ, ਤੇ ਘਰ ਜਿਹੜੇ ਆ ਫਾਊਂਡੇਸ਼ਨ ਤੋਂ ਥੱਲੇ ਹਿੱਲ ਗਏ ਹੈਗੇ ਆ। ਹੰਬਲ ਕਾਉਂਟੀ ਦੇ ਆਫੀਸ਼ੀਅਲਸ ਨੇ ਦੱਸਿਆ 6.4 ਮੈਗਨੀਚਿਊਡ ਦਾ ਭੁਚਾਲ ਨਾਰਦਰਨ ਕੋਸਟ ਆਫ ਕੈਲੀਫੋਰਨੀਆ ਚ ਆਇਆ। US ਜਿਓਲੋਜੀਕਲ ਸਰਵੇ ਦੇ ਮੁਤਾਬਕ ਪ੍ਰੀਲਿਮਿਨਰੀ ਡਾਟਾ ਜਿਹੜਾ ਇਹ ਦੱਸ ਰਿਹਾ ਆ ਭੁਚਾਲ ਦਾ ਵੀ 7.5 ਮੀਲ ਫਰਨਡੇਲ ਜੋ ਸ਼ਹਿਰ ਆ ਕੈਲੀਫੋਰਨੀਆ ਦੇ ਵਿੱਚ ਹੰਬਲ ਕਾਉਂਟੀ 'ਚ, ਉਸ ਤੋਂ ਦੂਰ ਇਹਦਾ ਐਪੀਸੈਂਟਰ ਸੀ। 2:34 ਤੇ ਅੱਜ ਸਵੇਰੇ ਭੁਚਾਲ ਆਇਆ, ਤੇ US ਨੈਸ਼ਨਲ ਸੁਨਾਮੀ ਵਾਰਨਿੰਗ ਵੱਲੋਂ ਇਹ ਕਿਹਾ ਗਿਆ ਵੀ ਕੋਈ ਸੁਨਾਮੀ ਦਾ ਸਾਨੂੰ ਖਤਰਾ ਨਹੀਂ ਹੈਗਾ, ਸੋ ਉਹ ਘਬਰਾਉਣ ਦੀ ਜ਼ਰੂਰਤ ਨਹੀਂ। 71,000 ਕਸਟਮਰ ਜਿਨ੍ਹਾਂ ਉੱਥੇ ਉਸ ਏਰੀਏ ਚ ਹੈਗੇ ਆ ਹੰਬਲ ਕਾਉਂਟੀ 'ਚ, ਜਿਨ੍ਹਾਂ ਦੇ 72% ਲੋਕਾਂ ਦੀ ਬਿਜਲੀ ਚਲੇ ਗਈ ਸੀ ਸਵੇਰੇ 4:45 ਤੱਕ। ਇਹ ਜਿਹੜਾ ਪਾਵਰ ਆਊਟੇਜ .US ਆ ਉਹਨਾਂ ਦੇ ਵੈਬਸਾਈਟ ਦੇ ਮੁਤਾਬਕ ਪੂਰੇ ਕਾਉਂਟੀ ਦੇ ਵਿੱਚ ਬਿਜਲੀ ਗਈ ਹੋ ਆ, ਇਹ ਟਵਿੱਟਰ ਦੇ ਉੱਤੇ ਉਹਨਾਂ ਨੇ ਦੱਸਿਆ। ਤੇ ਪੁਲਿਸ ਨੇ ਇਹ ਕਿਹਾ ਵੀ 911 ਨਾ ਕਾਲ ਕਰੋ ਅਨਲੈਸ ਕਿ ਤੁਹਾਡੇ ਕੋਈ ਐਮਰਜੈਂਸੀ ਆ, ਮੈਡੀਕਲ ਐਮਰਜੈਂਸੀ ਹੈਗੀ ਆ, ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਾਲ ਨਾ ਕਰੋ। ਜਿਸ ਤਰ੍ਹਾਂ ਗੁਰਸਿਮਰਨ ਉਹਨਾਂ ਨੇ ਦੱਸਿਆ ਸੀ ਵੀ ਇਹ ਜਿੱਦਾਂ ਪਾਣੀ ਵਾਂਗ ਛੱਲਾਂ ਦੀਆਂ ਉਸ ਹਿਸਾਬ ਦਾ ਜਿਹੜਾ ਭੁਚਾਲ ਸੀਗਾ, ਜਿਹਦੇ ਨਾਲ ਸੜਕਾਂ ਬਹੁਤ ਜ਼ਿਆਦਾ ਉੱਥੇ ਟੁੱਟ ਗਈਆਂ ਹੈਗੀਆਂ ਆ। ਇੱਕ ਬ੍ਰਿਜ ਜਿਹੜਾ ਹੈਗਾ ਆ ਫਰੈਨ ਬ੍ਰਿਜ ਫਰਨਡੇਲ 'ਚ, ਉਹ ਉਸ ਨੂੰ ਬੰਦ ਕਰ ਦਿੱਤਾ ਗਿਆ ਆ। ਹਜੇ ਤੱਕ ਜੋ ਅਪਡੇਟ ਆਈ ਆ ਉਹਦੇ ਮੁਤਾਬਕ 2 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸਟੇਟ ਰਾਊਟ 211 ਇਸ ਨੂੰ ਕਲੋਜ਼ ਕਰ ਦਿੱਤਾ ਗਿਆ ਫਰਨ ਬ੍ਰਿਜ ਏਰੀਏ ਦੇ ਵਿੱਚ।
ਕਿਉਂਕਿ ਬ੍ਰਿਜ ਨੂੰ ਕਹਿੰਦੇ ਵੀ ਸਿਸਮਿਕ ਡੈਮੇਜ ਭੁਚਾਲ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਦੱਸਿਆ ਗਿਆ ਆ। ਤੇ ਜਿਹੜੇ ਸਟੋਰ ਹੈਗੇ ਆ, ਕੋਈ ਗਰੋਸਰੀ ਸਟੋਰ, ਉਹਨਾਂ ਦਾ ਇਹ ਪਤਾ ਚੱਲ ਰਿਹਾ ਵੀ ਉਹਨਾਂ ਦੀਆਂ ਵਿੰਡੋਜ਼ ਟੁੱਟ ਗਈਆਂ ਆ ਤੇ ਕਾਫੀ ਜ਼ਿਆਦਾ ਸਟੋਰਾਂ ਦਾ ਨੁਕਸਾਨ ਹੋਇਆ ਗਿਆ ਆ। ਸ਼ੇਕ ਅਲਰਟ ਕਰਕੇ ਵੀ ਜੋ ਹੈਗਾ ਇੱਕ ਸੈੱਲ ਫੋਨ ਦੇ ਰਾਹੀਂ ਸਰਵਿਸ ਆ ਫੀਮਾ ਵੱਲੋਂ, ਫੈਡਰਲ ਏਜੰਸੀ ਵੱਲੋਂ, ਤੇ ਉਹਦੇ ਵੱਲੋਂ ਵੀ ਜਿਹੜੀ ਇਨਫੋਰਮੇਸ਼ਨ ਇਹਦੇ ਬਾਬਤ ਟ੍ਰਿਗਰ ਕਰ ਦਿੱਤੀ ਗਈ ਸੀ। ਬਹੁਤ ਸਾਰੀਆਂ ਵੀਡੀਓਜ਼ ਫੋਟੋਜ਼ ਜਿਹੜੀਆਂ ਹੁਣ ਆ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਨੁਕਸਾਨ। ਇੱਕ ਗਰੋਸਰੀ ਸਟੋਰ ਦੇ ਵਿੱਚ ਜਿੱਥੇ ਲਿਕਰ ਤੇ ਜਾਂ ਜਿਹੜੀ ਉਹ ਪਈ ਹੁੰਦੀਆਂ ਬੋਤਲਾਂ, ਉਹ ਸਾਰੀਆਂ ਜਿਹੜੀਆਂ ਉਹ ਡਿੱਗੀਆਂ ਪਈਆਂ। ਕਾਫੀ ਵਾਇਲੈਂਟ ਜਿਹਨੂੰ ਕਹਿੰਦੇ ਆ ਵੀ ਧਰਤੀ ਇਹ ਹਿੱਲੀ ਹੈਗੀ ਆ। ਇੱਕ ਬੀਬੀ ਦੱਸ ਰਹੀ ਹੈ ਟਵਿੱਟਰ ਦੇ ਉੱਤੇ ਵੀ 140 ਸਾਲ ਪੁਰਾਣਾ ਉਹਨਾਂ ਦਾ ਵਿਕਟੋਰੀਅਨ ਜਿਹੜਾ ਉਹ ਘਰ ਆ, ਤੇ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਡਿੱਗ ਗਈਆਂ। ਹੁਣ ਹੈ ਵੀ ਪੁਰਾਣਾ ਆ, ਤੇ ਬਿਜਲੀ ਵੀ ਜਿਹੜੀ ਉੱਥੇ ਗੁੱਲ ਸੀਗੀ। ਇੱਕ ਵੀਡੀਓ ਆਈ ਹੈ 2:30 ਵਜੇ ਦੀ, ਜਦੋਂ ਇੱਕ ਗਰੋਸਰੀ ਸਟੋਰ ਦੇ ਵਿੱਚ ਉੱਥੇ ਜਿਹੜਾ ਦੇਖਿਆ ਵੀ ਭੁਚਾਲ ਦੇ ਦੌਰਾਨ ਕਸਟਮਰ ਤੇ ਜਿਹੜਾ EMPLOYEE ਆ, ਦੋਨੋਂ ਹੀ ਬਾਹਰ ਨੂੰ ਜਿਹੜੇ ਉਹ ਭੱਜਦੇ ਨਜ਼ਰ ਆ ਰਹੇ ਆ। ਲੋਕਾਂ ਦੇ ਬੂਟੇ, ਹੋਰ ਬਹੁਤ ਕੁਝ ਜਿਹੜਾ ਆ ਅੰਦਰ ਜਿਹੜਾ ਸਮਾਨ ਪਿਆ ਸੀ ਉਹ ਡਿੱਗਾ ਪਿਆ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਜਿਹੜੀਆਂ ਹੋਈਆਂ ਨੇ, ਤੇ ਇਹ ਜਿਹੜੀਆਂ ਫਾਲਟ ਲਾਈਨਸ ਉਧਰਲੇ ਪਾਸੇ ਹਨ ਵੀ ਜਿੱਥੇ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਭੁਚਾਲ ਆਇਆ ਆ। ਮੈਂਡੋਸੀਨੋ ਨੈਸ਼ਨਲ ਫੋਰੈਸਟ, ਯੂਰੇਕਾ, ਇਸ ਦੇ ਦਰਮਿਆਨ ਫਰਨਡੇਲ ਜਿਹੜਾ ਐਪੀਸੈਂਟਰ ਆ, ਉਹ ਜਿਹੜਾ ਤੱਟ ਤੋਂ ਕੋਸਟ ਤੋਂ 4 ਮੀਲ ਜਿਹੜਾ ਦੂਰ ਆ, ਜਿਸ ਕਰਕੇ ਪਹਿਲੋਂ ਇਹ ਜਿਹੜਾ ਉਹ ਦੱਸਦੇ ਆ ਵੀ ਉਹ ਉੱਥੇ ਸੁਨਾਮੀ ਦਾ ਪਹਿਲੋਂ ਕਿਉਂਕਿ ਜਦੋਂ ਵੀ ਅੱਜ ਕੱਲ੍ਹ ਭੁਚਾਲ ਆਉਂਦਾ ਸੁਨਾਮੀ ਦੀ ਪਹਿਲੋਂ ਜਿਹੜੀ ਚਰਚਾ ਹੋਣ ਲੱਗ ਜਾਂਦੀ ਆ, ਪਰ ਸੁਨਾਮੀ ਦਾ ਕੋਈ ਖਤਰਾ ਜਿਹੜਾ ਉਹ ਨਹੀਂ ਸੀਗਾ, ਤੇ ਬਚਾਅ ਜਿਹੜਾ ਇਸ ਚੀਜ਼ ਦੇ ਵਿੱਚ ਰਿਹਾ ਆ। ਸੋ ਹੋਪਫੁਲੀ ਬਚਾ ਰਹਿਣ। ਅਰਥਕੁਏਕ ਵਾਰਨਿੰਗ ਦੇ ਵਿੱਚ ਕਹਿੰਦੇ ਆ ਡ੍ਰੌਪ, ਕਵਰ ਐਂਡ ਹੋਲਡ ਔਨ, ਵੀ ਜੇ ਕੋਈ ਵੀ ਇੱਦਾਂ ਭੁਚਾਲ ਜਦੋਂ ਆਉਂਦਾ ਆ ਤੇ ਕਿਸੇ ਮਜ਼ਬੂਤ ਚੀਜ਼ ਦੇ ਹੇਠਾਂ ਕਵਰ ਕਰਕੇ ਤੇ ਉਸ ਦੇ ਵਿੱਚ ਪੂਰਾ ਉਸ ਨੂੰ ਬਚਾ ਕਰਕੇ ਜਿਹੜਾ ਉਹ ਰੱਖੋ। ਸੋ ਭਾਈ ਇਹ ਇੱਦਾਂ ਦੀਆਂ ਚੀਜ਼ਾਂ ਸਕੂਲ ਦੇ ਵਿੱਚ ਡਰਿਲਸ ਵੀ ਹੁੰਦੀਆਂ ਆ, ਕਈ ਕੰਪਨੀ ਵਾਲੇ ਕਰਦੇ ਆ, ਕਈ ਨਹੀਂ ਕਰਦੇ, ਪਰ ਤੁਹਾਨੂੰ ਆਪਣਾ ਇਸ ਚੀਜ਼ ਦੇ ਵਿੱਚ ਪਤਾ ਹੋਣਾ ਚਾਹੀਦਾ। ਸਭ ਤੋਂ ਖਤਰਨਾਕ ਟਾਈਮ ਮੰਨਿਆ ਜਾਂਦਾ ਆ ਜਦੋਂ ਸੁੱਤੇ ਪਏ ਇੱਦਾਂ ਜਿਹੜਾ ਉਹ ਭੁਚਾਲ ਆਉਂਦਾ, ਕਿਉਂਕਿ ਕਿਸੇ ਨੂੰ ਨਿਕਲਣ ਦਾ, ਭੱਜਣ ਦਾ ਜਿਹੜਾ ਉਹ ਫਿਰ ਮੌਕਾ ਘੱਟ ਮਿਲਦਾ ਆ। ਪਰ ਇਹ ਜਿਹੜੀ ਮਾਈਕਵੇਕ ਕਰਕੇ ਸੀਗੀ ਐਪ, ਉਹਨੇ ਮਿੰਟ 1.5 ਮਿੰਟ ਪਹਿਲਾਂ ਹੀ ਲੋਕਾਂ ਨੂੰ ਇਤਲਾਹ ਕਰ ਦਿੱਤਾ ਵੀ ਭੁਚਾਲ ਆਉਣ ਵਾਲਾ ਆ। ਸੋ ਇਹਦਾ ਮਤਲਬ ਆ ਹਰਜੋਤ ਸਿੰਘ ਜੀ ਸਾਇੰਸ ਕਾਫੀ ਅੱਗੇ ਤਰੱਕੀ ਕਰ ਰਹੀ ਹੈ, ਕਾਫੀ ਡੀਪ ਡਾਊਨ ਸੈਂਸਰਸ ਇਹਨਾਂ ਫਾਲਟ ਲਾਈਨਸ ਦੇ ਵਿੱਚ ਲਾ ਰਹੇ ਆ। ਜਦੋਂ ਲੱਗਦਾ ਆ ਵੀ ਤੇਜ਼ੀ ਵੀ ਭੁਚਾਲ ਆ ਸਕਦਾ ਆ, ਉਹ ਹਰਕਤ ਹੋ ਰਹੀ ਆ, ਤਾਂ ਲੋਕਾਂ ਨੂੰ ਇਤਲਾਹ ਕਰ ਦਿੱਤਾ ਜਾਂਦਾ ਆ। 2 ਹਸਪਤਾਲ ਹੰਬਲ ਕਾਉਂਟੀ ਏਰੀਆ ਦੇ ਵਿੱਚ ਹੈਗੇ ਆ, ਤੇ ਦੋਨਾਂ ਹਸਪੀਟਲ ਦੀ ਜਿਹੜੀ ਬਿਜਲੀ ਆ ਉਹ ਚੱਲ ਗਈ ਸੀ, ਤੇ ਰਾਈਟ ਨਾਓ ਉਹ ਆਪਣੇ ਜਨਰੇਟਰਸ ਨੂੰ ਯੂਜ਼ ਕਰ ਰਹੇ ਹੈਗੇ ਆ। 70,000 ਕਸਟਮਰਸ ਦੀ ਬਿਜਲੀ ਨੂੰ ਵੀ ਕੱਟ ਕਰ ਦਿੱਤਾ ਗਿਆ ਹੈ, ਕਿਉਂਕਿ ਕਈ ਜਗ੍ਹਾ ਤੇ ਪਾਈਪਸ ਜੋ ਗੈਸ ਦੀਆਂ ਸੀਆਂ ਉਹਨਾਂ ਨੂੰ ਨੁਕਸਾਨ ਹੋਇਆ। ਟੋਟਲ ਕਾਉਂਟੀ ਦੀ ਪੋਪੂਲੇਸ਼ਨ 1,36,000 ਦੇ ਕਰੀਬ ਹੈਗੀ ਆ, ਤੇ 1980 ਚ ਵੀ 7.0 ਮੈਗਨੀਟਿਊਡ ਦਾ ਭੁਚਾਲ ਇੱਥੇ ਆਇਆ ਸੀ। ਫਿਰ 2014 ਦੇ ਵਿੱਚ 6.8 ਮੈਗਨੀਟਿਊਡ ਦਾ ਆਇਆ ਸੀ, ਕੈਲੀਫੋਰਨੀਆ ਅਰਥਕੁਏਕ ਅਥਾਰਟੀ ਨੇ ਦੱਸਿਆ। ਸਿਟੀ ਆਫ ਯੂਰੇਕਾ ਦੀ ਪੋਪੂਲੇਸ਼ਨ 26,000 ਦੇ ਕਰੀਬ ਆ, ਤੇ ਉਹਨਾਂ ਦੇ ਕਮਿਊਨੀਕੇਸ਼ਨ ਸੈਂਟਰ ਨੇ ਵੀ ਬਹੁਤ ਜ਼ਿਆਦਾ ਕਾਲਸ ਰਿਸੀਵ ਕੀਤੀਆਂ ਵੀ ਉਹਨਾਂ ਦੇ ਏਰੀਏ 'ਚ ਜੋ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵਾਇਲੈਂਟ ਅਰਥਕੁਏਕ ਸੀ 15 ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ, ਤੇ ਲੋਕ ਆਪਣੇ ਬਿਸਤਰਿਆਂ ਤੋਂ ਬਾਹਰ ਭੱਜੇ, ਇੰਨੀ ਜ਼ੋਰ ਦੇ ਨਾਲ ਸੀਗਾ। ਕੈਰੋਲਿਨ ਟਾਈਟਸ, ਇੱਕ ਰੈਜ਼ੀਡੈਂਟ ਆ ਫਰਨਡੇਲ ਦੀ, ਉਹਨਾਂ ਨੇ ਦੱਸਿਆ ਵੀ ਸਾਰਾ ਕੁਝ ਉਹਨਾਂ ਦਾ ਫਰਨੀਚਰ ਵਗੈਰਾ ਡਿੱਗ ਪਿਆ, ਤੇ ਹੋਰ ਉਹਨਾਂ ਦੇ ਕਿਚਨ ਦੇ ਵਿੱਚ ਵੀ ਕਾਫੀ ਸਮਾਨ ਟੁੱਟ ਗਿਆ। ਸੋ ਕੈਲੀਫੋਰਨੀਆ ਨੂੰ ਭੁਚਾਲ ਵਾਲੀ ਜਿਹੜੀ ਸਟੇਟ ਗਿਣਿਆ ਜਾਂਦਾ, ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਭੁਚਾਲ ਆਉਂਦੇ ਆ, ਪਰ ਮੋਸਟਲੀ ਜਿਹੜੇ ਭੁਚਾਲ ਆ ਉਹ ਬੇ ਏਰੀਏ ਜਾਂ ਲਾਸ ਐਂਜਲਸ ਦੇ ਵਿੱਚ ਆਉਂਦੇ ਆ। ਸਰੋਤਿਆਂ ਨੂੰ ਯਾਦ ਹੋਊਗਾ 1989 ਚ ਬੇ ਏਰੀਏ 'ਚ ਭੁਚਾਲ ਆਇਆ ਸੀ, ਓਕਲੈਂਡ 'ਚ, ਜਦੋਂ ਇੱਕ ਬ੍ਰਿਜ ਵੀ ਉੱਪਰਲਾ ਜਿਹੜਾ ਸੀਗਾ ਉਹ ਟੁੱਟ ਗਿਆ ਸੀ, ਕਾਫੀ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ। ਤੇ ਇਸੇ ਤਰ੍ਹਾਂ ਨਾਰਥ ਰਿਜ ਲਾਸ ਐਂਜਲਸ ਦੇ ਵਿੱਚ ਵੀ ਬੜਾ ਖਤਰਨਾਕ ਭੁਚਾਲ ਆਇਆ ਸੀਗਾ, ਉਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਜੀ। ਸੋ ਹਰਜੋਤ ਸਿੰਘ, ਜਿਹੜਾ ਤੁਸੀਂ ਫਰਨ ਬ੍ਰਿਜ ਦੀ ਗੱਲ ਕਰ ਰਹੇ ਆ, ਕਹਿੰਦੇ ਵੀ ਫਰਨਡੇਲ ਦੇ ਵਿੱਚ ਜਾਣ ਦੇ 2 ਹੀ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਇਹ ਸੀਗਾ। ਸੋ ਇਹ ਹੁਣ ਆਪਣੀਆਂ ਜਿਹੜਾ ਨਾਲ ਜ਼ਮੀਨ ਦੇ ਜੁੜਿਆ ਹੁੰਦਾ ਹੈ, ਜਿੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਖਤਮ ਹੁੰਦਾ, ਦੋਨੋਂ ਪਾਸੋਂ ਵੱਡੀਆਂ ਤਰੇੜਾਂ ਜਿਹੜੀਆਂ ਆ ਉੱਥੇ ਹਨ। ਸੋ ਫਰਨਡੇਲ ਦੇ ਲਈ ਇਨਗ੍ਰੈਸ ਐਗ੍ਰੈਸ ਦੇ ਲਈ ਹੁਣ ਇੱਕ ਹੀ ਰਾਹ ਜਿਹੜਾ ਰਹਿ ਗਿਆ, ਜਿਹੜਾ ਕਿ ਬਹੁਤ ਖਤਰਨਾਕ ਚੀਜ਼ ਮੰਨੀ ਜਾਂਦੀ ਹੈਗੀ ਆ। ਸੋ ਭਾਈ ਹੋਪਫੁਲੀ ਜਿਹੜਾ ਉਹ ਆਫਟਰ ਸ਼ੌਕਸ ਜਿਹੜੇ ਉਹ ਬਹੁਤੇ ਹੋਰ ਨਾ ਹੋਣ, ਪਰ 6.4 ਤੀਬਰਤਾ ਦਾ ਜਿਹੜਾ ਇਹ ਹਰਜੋਤ ਸਿੰਘ ਜੀ ਭੁਚਾਲ ਆ, ਇਹਨੇ ਜ਼ਰੂਰ ਸਾਰਿਆਂ ਨੂੰ ਜਿਹੜਾ ਆ ਹਿਲਾ ਕੇ ਹੀ ਰੱਖ ਦਿੱਤਾ। ਜੀ।